महंगाई 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 का भी कह महंगाई भी बड़ी है तो महंगाई भी घट करो साडा रोज चीनी बहुत महंगी है ओ यार खलो जा हुण मैनू कोई गल ते कर लैंदे नाश्ता नहीं किया जे सुबह दा ते इधर रोण वाली केड़ी गल है मैं करा देना तेनू नाश्ता किन्ना क करना तू निहारी खवाओ मंदी वालियां दी निहारी ओ मोच ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਕਰਦੇ ਹਾਂ ਤੁਹਾਡਾ ਫੇਰ ਆਪਣੇ ਚੈਨਲ ਤੇ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਇਸ ਵੀਡੀਓ ਵਿੱਚ ਲਪੀਲਾ ਬਾਈ ਲੇਬਰ ਦੇ ਨਾਲ ਗੱਲ ਕਰਦਾ ਹੈ ਦੇਖਦੇ ਹਾਂ ਕੀ ਹਾਸਾ ਮਖੌਲ ਕਰਦਾ ਹੈ ਬਾਕੀ ਇਸ ਵੀਡੀਓ ਦਾ ਟਾਈਟਲ ਹੈ ਗੋਗਾ ਪਸਰੂਰੀ ਐਜ਼ ਅ ਲੇਬਰਰ ਫਨੀ ਟਾਕ ਵਿਦ ਲੇਬਰ ਦੇਖਦੇ ਆ ਜਿਹੜੇ ਲੇਬਰ ਤੁਹਾਨੂੰ ਪਤਾ ਹੀ ਆ ਦਿਹਾੜੀਦਾਰ ਬਾਹਰ ਖੜੇ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰ ਰਿਹਾ ਸਲੀਮ ਵਾਲੇ ਵੇਲੇ ਜਾ ਕੇ ਸਾਨੂੰ ਇਹ ਲੱਗਦਾ ਜਿਹੜਾ ਕਿ ਦੂਸਰਾ ਹੈ ਆਪਣਾ ਗੋਗਾ ਬਾਈ ਉਹ ਜਾ ਕੇ ਲੇਬਰ ਬਣਿਆ ਹੋਣਾ ਉਹਦੇ ਨਾਲ ਗੱਲਬਾਤ ਕਰਨਗੇ ਜਾਂ ਦੂਜਿਆਂ ਨਾਲ ਵੀ ਗੱਲ ਕਰਨਗੇ ਥੋੜਾ ਇਸ ਤਰ੍ਹਾਂ ਦਾ ਹੈਗਾ ਆ ਸੋ ਜਿਹੜੇ ਨਵੇਂ ਆਏ ਨੇ ਦੋਸਤਾਂ ਚੈਨਲ ਸਬਸਕ੍ਰਾਈਬ ਕਰ ਲੈਣ ਬਾਕੀ ਆਖਰ ਤੱਕ ਵੀਡੀਓ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਆਓ ਦੋਸਤੋ ਚੱਲਦੇ ਹਾਂ ਵੀਡੀਓ ਵੱਲ ਨੂੰ ਬਾਕੀ ਗੱਲਬਾਤ ਕਰਾਂਗੇ ਬਾਅਦ ਚ ਵਾਲੇਕਮ ਭਾਜੀ ਕੀ ਹਾਲ ਆ ਯਾਰ ਇੱਧਰ ਆ ਜਾਓ ਇੱਥੇ ਸੜਕ ਬਹੁਤ ਖਰਾਬ ਹੋ ਜਾਣੀ ਆ ਤੇ ਕਿੰਨੀ ਦਿਹਾੜੀ ਤੁਹਾਡੀ ਦਿਹਾੜੀ 1000 ਰੁਪਈਆ 1000 ਰੁਪਈਆ ਹੁਣ ਤੇ 1 ਵਜ ਗਿਆ ਯਾਰ 800 ਲਾ ਚਲੋ 200 ਘੱਟ ਦੇ ਦੇਣਾ ਹੈ 200 ਘੱਟ ਦੇ ਦੇਣਾ ਓ ਯਾਰ ਦਿਹਾੜੀ ਨਹੀਂ ਕਰਦਾ ਓ ਯਾਰ ਦਿਹਾੜੀ ਦੀ ਗੱਲ ਕਰ ਰਹੇ ਆ ਸਾਰੇ ਪਤਾ ਪਾਣ ਗੱਲ ਕਰੋ ਵੇਲਾ ਸਾਹਿਬ ਗੱਲ ਕਰੋ ਦਿਹਾੜੀ 4 ਦਿਨਾਂ ਦੀ ਹੈਗੀ ਆ ਵੈਸੇ ਤੁਸੀਂ ਇੱਕੋ ਹੀ ਦਿਹਾੜੀ ਲਾਉਣੀ ਆ ਤੇ ਤੁਸੀਂ ਬਜ਼ੁਰਗੋ ਇਹੀ ਕੰਮ ਇਹ ਕੰਮ ਕਰ ਰਹੇ ਆ ਜਿਹੜਾ ਮੋਚਿਆਂ ਦਾ ਕੰਮ ਕਰਨੀ ਇਹਦੀ ਹਕੂਮਤ ਰਹੀ ਤੇ ਸਾਰਾ ਕੁਝ ਨਹੀਂ ਹਕੂਮਤ ਜਿਹਦੀ ਹੋਵੇ ਅਸੀਂ ਤੇ ਆਪਣੀ ਕਰਕੇ ਹੀ ਖਾਣੀ ਉਹਦੇ ਪਿੱਛੇ ਦੰਦ ਵੇਖੇ ਕਿਵੇਂ ਆਹ ਸੰਧਿਆ ਆ ਉਹਦੇ ਦੰਦ ਵਿਚਾਰੇ ਉਹਦੇ ਕੱਲੇ ਦੰਦ ਹੀ ਦਿਖਣ ਡੇ ਆ ਆਹੋ ਭਾਵੇਂ ਨਵਾਜ਼ ਸ਼ਰੀਫ ਦੀ ਹੋਵੇ ਇਮਰਾਨ ਖਾਨ ਦੀ ਹੋਵੇ ਇਸ ਤੇ ਜਿਹੜੀ ਮਜ਼ਦੂਰੀ ਕਰਨੀ ਉਹੀ ਮਿਲਣੀ ਆ ਬਿਲਕੁਲ ਬਿਲਕੁਲ ਲੇਕਿਨ ਮਹਿੰਗਾਈ ਬਹੁਤ ਹੋ ਗਈ ਹਾਂਜੀ ਤੇ ਤੁਹਾਨੂੰ ਭਾਜੀ ਠੰਡ ਲੱਗ ਰਹੀ ਇਹ ਵੀ ਮਜ਼ਦੂਰ ਹੈ ਕਿ ਗਰਮਾਂਡੇ ਵੇਚਦਾ ਇਹ ਰਕਸ਼ਾ ਇਹ ਜਿਹੜਾ ਮਜ਼ਦੂਰ ਲੱਭਦਾ ਵਿੱਚ ਪਾ ਕੇ ਲੈ ਜਾਂਦਾ ਯਾਰ ਕੱਲ ਇੱਕ ਮੈਂ ਮਿਸਤਰੀ ਲੈ ਕੇ ਗਿਆ ਇੱਥੋਂ ਤੇ ਮਜ਼ਦੂਰ ਅੱਛਾ ਉਹ ਕੱਲ ਦੇ ਮੇਰੇ ਕੋਲ ਐਡਵਾਂਸ ਪੈਸੇ ਵੀ ਲੈ ਗਏ ਤੇ ਅੱਜ ਆਏ ਹੀ ਨਹੀਂ ਅੱਛਾ ਲੱਭੋ ਮੇਰੇ ਨੂੰ ਉਹ ਆਟਾ ਲੰਦਾ ਹੋਣਾ ਜਮਸ਼ੇਦ ਉਹਦਾ ਨਾਮ ਆ ਤੇ ਉਹਦੇ ਨਾਲ ਇੱਕ ਮੁੰਡਾ ਸੀ ਕਾਲਾ ਜਿਹਾ ਅੱਛਾ ਤੇ ਇੰਜ ਤੇ ਨਹੀਂ ਕਰਨਾ ਚਾਹੀਦਾ ਦੇਖੋ ਕਾਲਾ ਜਿਹਾ ਗੋਗਾ ਹੀ ਹੋਣਾ ਹੈ ਨਹੀਂ ਕਰਨਾ ਚਾਹੀਦਾ ਔਰ ਮੈਨੂੰ ਇਹ ਵੀ ਕਹਿੰਦਾ ਜਿਹੜੀ ਸੀਮਟ ਰੇਤ ਬਜਰੀ ਇਹ ਮੈਂ ਤੈਨੂੰ ਲੈ ਕੇ ਦਿਆਂਗਾ ਰੈਤ ਇੱਕ ਨਹੀਂ ਨਹੀਂ ਉਹ ਇਹਦੇ ਨਾਲ ਇਹਦੇ ਤੋਂ ਜ਼ਿਆਦਾ ਕਾਲਾ ਨਹੀਂ ਹੋ ਸਕਦਾ ਭਾਜੀ ਤੁਸੀਂ ਕਿਹੜੇ ਪਿੰਡ ਦੇ ਹੋ ਸਰ ਅਸੀਂ ਮੁਲਤਾਨ ਦੇ ਹੈਗੇ ਮੁਲਤਾਨ ਸ਼ਰੀਫ ਹਾਂ ਮੁਲਤਾਨ ਸਰੈਕੀ ਹੋ ਸਰੈਕੀ ਹੈਗੇ ਤੇ ਕੀ ਉੱਥੇ ਲੋਕੀ ਮਕਾਨ ਨਹੀਂ ਬਣਾਉਂਦੇ ਤੁਸੀਂ ਇੱਥੇ ਆ ਕੇ ਉੱਥੇ ਵੀ ਮਕਾਨ ਹੀ ਬਣਦੇ ਸਾਰਾ ਕੁਝ ਲੱਭਦਾ ਉੱਥੇ ਦਿਹਾੜੀ ਘੱਟ ਹੈ ਦਿਹਾੜੀ ਘੱਟ ਦੂਸਰਾ ਫਿਰ ਲੰਬਰ ਅੱਲਾ ਤੇਰਾ ਭਲਾ ਕਰੇ ਨਾ ਜਿਹੜਾ ਮਹਿੰਗਾਈ ਹੈਗੀ ਹਾਏ 600 ਰੁਪਏ ਦਿਹਾੜੀ ਕਮਾਵੇ 700 ਰੁਪਏ ਸ਼ਾਮ ਨੂੰ ਖਰਚਾ ਕਰੇ ਬੰਦਾ ਉਹ ਕਿੱਥੋਂ ਕਮਾਵੇ ਤੇ ਇੱਥੇ ਨਹੀਂ ਖਰਚਾ ਹੁੰਦਾ ਲਾਹੌਰ ਚ ਇੱਥੇ ਰਹਿ ਕੇ ਖਰਚਾ ਹੁੰਦਾ ਇੱਥੇ ਲੱਭ ਜਾਵੇ ਤੇ 1000 ਦੀ ਵੀ ਲੱਭ ਜਾਂਦੀ ਨਾ ਲੱਭੇ ਤੇ 8-8 ਦਿਨ ਵੀ ਨਹੀਂ ਲੱਭਦੇ ਓਏ ਹੋਏ 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 ਬੜੀ ਮਾੜੀ ਗੱਲ ਹੈ ਯਾਰ ਸਹੀ ਲੇਕਿਨ ਇਹ ਵੀ ਹੈ ਕਿ ਜਿਹੜਾ ਮਕਾਨ ਬਣਨਾ ਸ਼ੁਰੂ ਹੋ ਗਿਆ ਦਿਲ ਕਰੇ ਮਹੀਨਾ ਲੱਗ ਗਿਆ 2 ਮਹੀਨੇ ਲੱਗ ਗਏ ਹਾਂਜੀ। ਇਹਦੇ ਡੀਐਚਏ ਬੈਰੀਅਰ ਟਾਊਨ ਦੇਖੋ ਘਰ ਬਣਦੇ ਆ ਨਸੀਬਾਂ ਲੈਣ ਲੱਭਦੀ ਹੈ ਮਜ਼ਦੂਰੀ ਉੱਥੇ ਉਹ ਜਾਂਦੇ ਨੇ ਜਿਨ੍ਹਾਂ ਦੇ ਸਿਫਾਰਸ਼ੀ ਜ਼ਿਆਦਾ ਹੋਣ ਉਹ ਯਾਰ ਨਸੀਬਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਅੱਲਾ ਦਾ ਕਰਮ ਆ ਅੱਲਾ ਪਾਕ ਦਾ ਜਿਹੜੀ ਅੱਲਾ ਨੇ ਰੋਟੀ ਲਿਖੀ ਆ ਉਹ ਉਹ ਮਿਲਣੀ 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 ਹੈ ਹੈ। ਸਲਾਮ ਅਲੈਕੁਮ ਅੱਗੇ ਆ ਜਾਓ ਬੰਦਾ ਠੀਕ ਹੋ ਜਾ ਸੁਬਾਹ ਦੀ ਦਿਹਾੜੀ ਨਹੀਂ ਲੱਗੀ ਤੇ ਅੱਗੇ ਦੇ ਪੈਰ ਤੇ ਪੁੱਟਿਆ ਨਹੀਂ ਜਾਣ ਡਿਆ ਸਾਡੇ ਕੋਲ ਕੋਈ ਗੱਲ ਨਹੀਂ ਅੱਲਾ ਖੈਰ ਕਰੇ ਚਲੋ ਗੱਲ ਨਹੀਂ, ਕਰੋ ਸ਼ਾਮਾਂ ਦੇ ਬੈਠੇ ਆ ਅਸੀਂ ਤੁਹਾਡੇ ਨਾਲ ਹੀ ਬੈਠੇ ਆ ਤੇ ਮੈਨੂੰ ਪਹਿਲੇ ਤੇ ਨਹੀਂ ਇੱਥੇ ਤੂੰ ਕਦੀ ਨਜ਼ਰ ਆਇਆ ਮੈਂ ਭਾਈ ਪਰਦੇਸੀਆ ਸੁਬਾਹ ਦਾ ਬੈਠਾ ਵਾਂ ਜੀ ਇੱਥੇ ਇਹ ਬਹਿਣਾ ਕੋਈ ਅੱਲਾ ਮਾਫੀ ਦੇਵੇ ਆਪਣੀ ਰੋਟੀ ਲਈ ਸਾਰੇ ਹੀ ਬੈਠੇ ਆ ਵੀ ਬੈਠੇ ਹੀ ਆ ਤੂੰ ਖਲੋ ਜਾ ਜੇ ਨਹੀਂ ਬੈਠ ਰੋਣ ਦੀ ਨਹੀਂ ਗੱਲ ਵੀ ਗੱਲ ਇਹ ਕਰੋ ਵੀ ਅਸੀਂ ਅੱਕੇ ਪਏ ਆ ਮਜ਼ਦੂਰ ਜਿਹੜੇ ਆ ਅੱਕੇ ਕਾਹਦੇ ਲਈ ਇੱਕ ਸਿਰ ਚਿੱਟ ਵੱਜ ਗਈ ਤੇਰੇ ਯਾਰ ਅੱਕਣਾ ਕਾਹਦਾ ਇੱਥੇ ਜ਼ਿੰਦਗੀ ਬੜੀ ਪਈ ਆ ਤੂੰ ਹੁਣੇ ਹੀ ਅੱਕ ਗਿਆ ਕਿਹੜੇ ਵੇਲਿਆਂ ਦੀ ਘਰੋਂ ਰੋਟੀ ਬਣਾ ਕੇ ਲੈ ਕੇ ਆਏ ਆ ਵੀ ਚਲੋ ਦੁਪਹਿਰ ਨੂੰ ਨਾ ਕੰਮ ਦੇ ਟਾਈਮ ਖਾਵਾਂਗੇ ਅੱਛਾ। ਉਹ ਅਸੀਂ ਇੱਥੇ ਬਹਿ ਕੇ ਖਾ ਲੈਨੇ ਦੱਸੋ ਹੁਣ ਅਸੀਂ ਕੀ ਕਰੀਏ ਲੈ ਕੇ ਜਾਂਦਾ ਸਾਨੂੰ ਕੋਈ ਨਹੀਂ ਕਰ ਤੈਨੂੰ ਕਿੱਧਰ ਨੂੰ ਲੈ ਜਾਵਾਂ ਮੇਰੇ ਕੋਲ 1 to 5 ਆ ਮੈਂ ਤੈਨੂੰ ਕਿੱਥੇ ਲੈ ਜਾਵਾਂ ਮੇਰੀ ਗੱਲ ਸੁਣੋ ਕਿ ਕਿਸੇ ਦਾ ਕੰਮ ਆਏਗਾ ਤੇ ਤੂੰ ਜਾਏਗਾ ਦਿਲ ਕਰੇ ਹੁਣੇ ਤੈਨੂੰ ਕੋਈ ਲੈ ਜਾਵੇ ਮੁੜ ਕੇ ਮਹੀਨਾ ਨਾ ਛੱਡੇ ਅਸੀਂ ਤੇ ਕਹਿੰਨੇ ਆ ਵੀ ਕੰਮ ਜ਼ਿਆਦਾ ਤੋਂ ਜ਼ਿਆਦਾ ਹੋਵੇ ਵੱਡੀਆਂ ਕੋਠੀਆਂ ਦੇ ਕੰਮ ਮਿਲਣ ਜਿਹੜਾ ਸਾਨੂੰ ਵੇਲ ਨਾ ਮਿਲੇ ਪਰ ਇੱਥੇ ਕੋਈ ਆਵੇ ਸਰ ਜੀ ਤੇ ਫੇਰ ਹੀ ਆ ਨਾ ਯਾਰ ਇਹ ਕਿਹੜਾ ਮਤਲਬ ਕਿ
ਕੋ ਕਾਬ ਚ ਥੋੜਾ ਵਾ ਲਾਹੌਰ ਆਏ ਤੇ ਹੁਣੇ ਕਿਸੇ ਨੇ ਆ ਜਾਣਾ ਵਾ ਆ ਕਦੋਂ ਦੇ ਬੰਦਾ ਆਸ ਉਮੀਦ ਤੇ ਹੀ ਘਰੋਂ ਨਿਕਲਦਾ ਨਾ ਸਵੇਰੇ ਆ ਪਰਿੰਦੇ ਨਹੀਂ ਨਿਕਲਦੇ ਸਵੇਰੇ ਇਹਨਾਂ ਨੂੰ ਪਤਾ ਵੀ ਕਿੱਥੇ ਸਾਡਾ ਰਿਜ਼ਕ ਆ ਉਹ ਲੱਭ ਕੇ ਲੈ ਆਉਂਦੇ ਆਪਣੇ ਘਰ 'ਚ ਤੇ ਸਾਡੇ ਤੇ ਆ ਜਾ ਕੇ ਇੱਥੇ ਜੋੜਾ ਪੋਲੀਆ ਸੀ ਹੁਣ ਪਰਿੰਦਿਆਂ ਮਗਰ ਕਿੱਥੇ ਟੁਰ ਪਈਏ ਤੂੰ ਤਾਂ ਮੈਨੂੰ ਖੁਦ ਪਰਿੰਦਾ ਲੱਗ ਰਿਹਾ ਉਹ ਸਰ ਜੀ ਤੁਹਾਨੂੰ ਨਾ ਤੁਸੀਂ ਇਹ ਉਹ ਪੈਸੇ ਵਾਲੇ ਲੋਕ ਤੁਹਾਨੂੰ ਮਜ਼ਾਕ ਆਉਂਦੇ ਆ ਸਾਨੂੰ ਪੁੱਛੋ ਮੇਰੇ ਭਰਾ ਸਾਰੇ ਖਲੋਤੇ ਸਟੇਡੀਅਮ ਮੇ ਜਾਂਦਾ ਯਾਰ ਮੈਨੂੰ ਪੁੱਛੇ ਆ ਭਾਈ ਤੋਂ ਮੈਂ ਜਾਣਦਾ ਸੱਲੀ ਤੋਂ ਰਹਿੰਦੇ ਨੇ ਵੇਲਾ ਸਾਹਿਬ ਹੈ ਇਹ ਵੇਲਾ ਸਾਹਿਬ ਨੇ ਸੱਲੀ ਤੋਂ ਨੇ ਤੁਸੀਂ ਕਿੱਥੋਂ ਆਏ ਹੋ ਮੈਂ ਭਾਈ ਫੈਸਲਾਬਾਦ ਤੋਂ ਭੱਜਿਆ ਘਰੋਂ ਤੇ ਇੱਥੇ ਰਹਿਣ ਡਿਆ ਤੇ ਘਰਦਿਆਂ ਨੂੰ ਕੋਈ ਨਹੀਂ ਪਤਾ ਕੋਈ ਨਹੀਂ ਪਤਾ ਮੈਂ ਕੋਈ ਨਹੀਂ ਹੈਗਾ ਦੁਨੀਆ ਤੇ ਮੈਂ ਇੱਥੇ ਹੁਣ ਫਿਰ ਤੁਰ ਕੇ ਆਪਣਾ ਗੁਜ਼ਾਰਾ ਕਰਦਾ ਤੇ ਰਾਤ ਨੂੰ ਸੌਣਾ ਕਿੱਥੇ ਫਿਰ ਦਾਦਾ ਸਾਹਿਬ ਚੱਲ ਜਾਂਦੇ ਆ ਜਾਂ ਕਿਤੇ ਇੱਥੇ ਫੱਟਿਆਂ ਫੁੱਟਿਆਂ ਦੇ ਸੌਂ ਕੇ ਗੁਜ਼ਾਰਾ ਜੇ ਕਰ ਦਾਤਾ ਸਾਹਿਬ ਨਾ ਹੋਵੇ ਤੇ ਫਿਰ ਤੂੰ ਕਿੱਥੇ ਸੌਏਗਾ ਫਿਰ ਮੀਰ ਤੈਨੂੰ ਦਾਤਾ ਸਾਹਿਬ ਨੇ ਵੀ ਨਹੀਂ ਸਮਝਾਇਆ ਵੀ ਕੰਮ ਕਰ ਉਹ ਕੰਮ ਵਾਸਤੇ ਤੇ ਅਸੀਂ ਧੱਕੇ ਖਾਣ ਡੇ ਆ ਤੇ ਕੀ ਮਤਲਬ ਮੈਂ ਤੈਨੂੰ ਹੁਣ ਲੈ ਚੱਲਣਾ ਕਿੰਨੀ ਦਿਹਾੜੀ ਤੇਰੀ ਦੱਸ ਤੁਸੀਂ ਮੈਨੂੰ ਇਹ ਪਹਿਲਾਂ ਦੱਸੋ ਵੀ ਕੰਮ ਕਿਹੜਾ ਵਾ ਕੰਮ ਮਿਸਤਰੀਆਂ ਦਾ ਹੋਰ ਮੈਂ ਤੇਰੇ ਕੋਲ ਪੱਖਾ ਖਿਲਾਉਣਾ ਯਾਰ ਖੁਰਾ ਖਾਰਾ ਬਣਾਉਣਾ ਵਾ ਤੇ ਉਹ ਮੈਂ ਬਣਾ ਲੈਂਦਾ ਵਾ ਇੰਨਾ ਕੁ ਮੈਨੂੰ ਆਉਂਦਾ ਵਾ ਕਾਕਾ ਪੂਰਾ ਤੇਰਾ ਆਪਣਾ ਬਿਹਤਰੀਨ ਬਣਿਆ ਯਾਰ ਪੂਰਾ ਦੇਖੋ ਯਾਰ ਤੁਸੀਂ ਆ ਕੋ ਗੱਲ ਤੇ ਤੁਸੀਂ ਮੇਰੇ ਭਰਾ ਓ ਯਾਰ ਤੇਰਾ ਇੰਟਰਵਿਊ ਲੈ ਰਹੇ ਨੇ ਕਾਹਦਾ ਤੇਰੇ ਕੋਲ ਇੰਟਰਵਿਊ ਲੈ ਰਹੇ ਨੇ ਓ ਯਾਰ ਸਟੇਡੀਅਮ ਮੇ ਜਾਂਦੇ ਨੇ ਵੇਲਾ ਸਾਹਿਬ ਨੇ ਸੱਲੀ ਤੋਂ ਨੇ ਯਾਰ ਤੂੰ ਗੁੱਸਾ ਨਾ ਕਰ ਦਿਹਾੜੀ ਕੋਈ ਨਹੀਂ ਲੱਗੀ ਸਾਡੀਆਂ ਵੀ ਨਹੀਂ ਲੱਗੀਆਂ ਯਾਰ ਕੋਈ ਪਈ ਵੀ ਨਹੀਂ ਵਾਰ ਨਹੀਂ ਸਾਡੀਆਂ ਵੀ ਨਹੀਂ ਲੱਗੀਆਂ ਤੁਸੀਂ ਮੇਰੇ ਨਾਲ ਦੇ ਹੋਵੋ ਤੁਸੀਂ ਉਹਦੇ ਨਾਲ ਨਾਲ ਕੇ ਮੈਨੂੰ ਚੁੱਪ ਕਰ ਸੰਡੇ ਜੇ ਸਾਰੇ ਅੱਛਾ ਮੇਰੀ ਗੱਲ ਸੁਣੋ ਤੁਸੀਂ ਪੜ੍ਹੇ ਲਿਖੇ ਹੋ 10 ਪੜਿਆ ਬਸ ਫਿਰ 10 ਪੜ੍ਹੇ ਦਾ ਮਤਲਬ ਇਹ ਚ ਕੋਈ ਗੱਲ ਨਹੀਂ ਅੱਛੀ ਗੱਲ ਹੈ ਸਗੋਂ ਤੂੰ ਵਧੀਆ ਕੰਮ ਕਰੇਗਾ ਪੜ੍ਹਿਆ ਲਿਖਿਆ ਬੰਦਾ ਖੁਰਾ ਨਹੀਂ ਬਣਾਉਣਾ ਕੰਮ ਉੱਤੇ ਹੈਗਾ ਵਾ ਦੂਸਰੀ ਤੀਸਰੀ ਮੰਜ਼ਿਲ ਤੇ ਮੈਂ ਉਹ ਦੂਸਰੀ ਤੀਸਰੀ ਮੰਜ਼ਿਲ ਤੇ ਨਹੀਂ ਮੇਰੇ ਕੋ ਚੜਿਆ ਜਾਂਦਾ ਜੀ ਜੋ ਉੱਥੇ ਤੈਨੂੰ ਚੱਕਰ ਆਉਂਦੇ ਆ ਜਾਂ ਉੱਤੋਂ ਮੈਂ ਤੈਨੂੰ ਧੱਕਾ ਦੇ ਦਿੰਦਾ ਉੱਤੇ ਕਿਉਂ ਨਹੀਂ ਤੂੰ ਕੰਮ ਕਰਨਾ ਸਰ ਜੀ ਮੇਰਾ ਨਾ ਐਕਸੀਡੈਂਟ ਹੋ ਗਿਆ ਸੀ ਤੇ ਉਹਦਾ ਮੇਰੇ ਨਾਲ ਰਾੜ ਪਿਆ ਵਾ ਲੱਤ ਦੇ ਵਿੱਚ ਇਹ ਰਾੜ ਲੱਤ 'ਚ ਪਿਆ ਜੇ ਲੜਾਈ ਹੁੰਦੀ ਤੇ ਕੱਢ ਕੇ ਇਹੀ ਤੂੰ ਅਗਲੇ ਦੇ ਸਿਰ 'ਚ ਮਾਰਦਾ ਯਾਰ ਤੁਸੀਂ ਕੋਲ ਨਹੀਂ ਡਏ ਓਏ ਸਾਡੀ ਵਾਰੀ ਹੈ ਮੈਂ ਤਾਂ ਬੜਾ ਬੋਲਿਆ ਮੈਂ ਦੇਸ਼ੀਆ ਨਹੀਂ ਕਰਦਾ ਪਿਆ ਮੈਂ ਤਾਂ ਬੜਾ ਬੋਲਿਆ ਉਹ ਕੀ ਦੱਸੀ ਜਾਵਾ ਬਿਜਤੀ ਕਰਾਵਾ ਉਹਦੇ ਕੋਲ ਦੱਸਣਾ ਵੀ ਸਾਡਾ ਕਾਰੋਬਾਰ ਕੋਈ ਸਾਡੀ ਉਹ ਸਵੇਰ ਦਾ ਇੱਥੇ ਮੈਂ ਨਾਸ਼ਤਾ ਨਹੀਂ ਕੀਤਾ ਜੇ ਸਵੇਰ ਦਾ ਤੇ ਇਹ 'ਚ ਰੋਣ ਵਾਲੀ ਕਿਹੜੀ ਗੱਲ ਆ ਮੈਂ ਕਰਾ ਦੇਣਾ ਤੈਨੂੰ ਨਾਸ਼ਤਾ ਕਿੰਨਾ ਕੁ ਕਰਨਾ ਤੂੰ ਨਿਹਾਰੀ ਖਵਾਓ ਮੰਦੀ ਵਾਲਿਆਂ ਦੀ ਨਿਹਾਰੀ ਉਹ ਚੀਜ਼ ਮੰਗ ਜਿਹੜੀ ਮੈਂ ਵੀ ਖਾ ਲਵਾਂ ਨਿਹਾਰੀ ਤੇਰੀ ਉੱਤੋਂ ਲੱਗੀ ਨਹੀਂ ਦਿਹਾੜੀ ਤੇ ਉੱਤੋਂ ਨਿਹਾਰੀ ਮੈਂ ਤਾਂ ਘਰ ਭਾਈ ਆਪਣਾ ਹੋਰ ਕੀ ਖਾਣਾ ਈ ਭਾਈ ਤੁਸੀਂ ਮੈਨੂੰ ਮੈਂ ਨਾ ਹਰਾਮ ਨਹੀਂ ਖਾਂਦਾ ਕਿਸੇ ਕੋਲੋਂ ਨਾ ਮੇਰਾ ਦਿਲ ਹੀ ਕਰ ਤੁਸੀਂ ਮੈਨੂੰ ਨਾਲ ਲੈ ਕੇ ਚੱਲੋ ਮੈਂ ਕੰਮ ਕਰਦਾ ਕਿਉਂ ਭਾ ਤੇ ਨਾਲੇ ਤੂੰ ਕਹਿੰਦਾ ਮੇਰੇ ਕੋਲ ਦੂਜੀ ਮੰਜ਼ਿਲ ਤੇ ਨਹੀਂ ਚੜਿਆ ਜਾਂਦਾ ਨਹੀਂ ਉਹ ਦੂਜੀ ਮੰਜ਼ਿਲ ਤੇ ਨਾ ਚੱਕਰ ਆਉਂਦੇ ਮੈਨੂੰ ਮੇਰੇ ਕੋਲ ਨਹੀਂ ਚੜਿਆ ਜਾਂਦਾ ਇਹ ਜਿਹੜੇ ਤੂੰ ਲੋਕਾਂ ਨੂੰ ਦਿੱਤੇ ਨਾ ਵਾਪਸ ਆ ਰਹੇ ਆ ਅੱਗੇ ਮੈਂ ਇੱਕ ਮਜ਼ਦੂਰ ਲੈ ਕੇ ਗਿਆ ਉਹ ਮਿੰਟ ਬਾਅਦ ਬਹਿ ਕੇ ਸਿਗਰਟ ਪੀਣ ਲੱਗ ਪੈਂਦਾ ਸੀਗਾ ਮੈਂ ਕਿਹਾ ਜਦੋਂ ਸਿਗਰਟਾਂ ਹੀ ਪੀਣੀਆਂ ਤਾਂ ਘਰੋਂ ਹੀ ਨਾ ਆਉਂਦਾ ਤੈਨੂੰ 1 ਘੰਟਾ ਛੁੱਟੀ ਹੋਏਗੀ ਜਿਹੜੀ ਰੋਟੀ ਖਾਣ ਦੀ ਹੋਏਗੀ 5 ਵਜੇ ਤੈਨੂੰ ਛੁੱਟੀ ਦੇ ਦੇਵਾਂਗੇ ਅਸੀਂ ਮੈਂ ਨਾ ਨੀਅਤ ਨਾਲ ਕੰਮ ਕਰਦਾ ਤੁਸੀਂ ਮੈਨੂੰ ਲੈ ਜਾਓ ਤੇ ਮੈਂ ਵੇਖਿਓ ਵੀ ਭਲਾ ਕੰਮ ਮੁੱਕਦਾ ਕਿੱਦਾਂ ਨਹੀਂਗਾ ਥੱਲੋਂ 150 ਇੱਟਾਂ ਉੱਤੇ ਸੁੱਟਣੀ ਤੋਂ ਇੱਕ ਹੱਥ ਨਾ ਤਾਂ ਨਹੀਂ ਮੇਰੇ ਕੋ ਨਾ ਮੇਰੀ ਨਜ਼ਰ ਜਿਹੜੀ ਉੱਤੇ ਦੀ ਕਮਜ਼ੋਰ ਆ ਮੈਂ ਇੱਟ ਨਹੀਂ ਸੁੱਟ ਸਕਦਾ ਤੇ ਤੂੰ ਫਿਰ ਉੱਤੇ ਚੜ ਕੇ ਨਾ ਥੱਲੇ ਸੁੱਟੀ ਜਾਈ ਯਾਰ ਤੇਰੇ ਕੋ ਕੰਮ ਵੀ ਨਜ਼ਰ ਵੀ ਤੇਰੀ ਕਮਜ਼ੋਰ ਰਾੜ ਵੀ ਪਿਆ ਤੇਰੇ ਭਾਈ ਮੈਂ ਨਾ ਘਰੋਂ ਨਿਕਲਿਆ ਇਸ ਵਾਸਤੇ ਆ ਮੈਨੂੰ ਨਾ ਘਰ ਦੇ ਜਿਹੜੇ ਸੀ ਨਾ ਉਹ ਰੱਖਦੇ ਨਹੀਂ ਮੈਂ ਨਾ ਬਿਮਾਰ ਆ ਤੇ ਫਿਰ ਵੀ ਮੈਂ ਮਜ਼ਦੂਰੀ ਕਰ ਮਾਰ ਹੈ ਤੂੰ ਭਾਈ ਸ਼ੂਗਰ ਆ ਮੈਨੂੰ ਮੈਂ ਨਾ ਇਨਸੂਲਿਨ ਵੀ ਲਾਉਣਾ ਵਾ ਸ਼ੂਗਰ ਵੀ ਆ ਮੈਨੂੰ ਇਹਦਾ ਮਤਲਬ ਤੈਨੂੰ ਮੈਂ ਲੈ ਕੇ ਜਾਵਾਂ ਨਾਲ ਫਿਰ ਇੱਕ ਡਾਕਟਰ ਵੀ ਲੈ ਕੇ ਜਾਵਾਂ ਤੇ ਭਾਈ ਮਜ਼ਦੂਰ ਦਾ ਧਿਆਨ ਰੱਖੀ ਇਹਨੂੰ ਕੁਝ ਹੋ ਨਾ ਜਾਏ ਮੈਂ ਜਿੱਦਾਂ ਲਿਆਇਆ ਇਦਾਂ ਹੀ ਵਾਪਸ ਓ ਕਰਨਾ ਯਾਰ ਤੁਸੀਂ ਵੇਖੀ ਜਾਂਦੇ ਹੋ ਹੋਰ ਕੀ ਕਰੀਏ ਗੱਲ ਕਰੋ ਇਮਰਾਨ ਖਾਨ ਤੋਂ ਖਬਰ ਆਉ ਟੀਵੀ ਕਹਾਂਗਾ ਅੱਜ ਤੂੰ ਟੀਵੀ ਤੇ ਖਬਰ ਆਈ ਉਹ ਦਿਹਾੜੀ ਓ ਯਾਰ ਦਿਹਾੜੀ ਲੱਗਿਆ ਪਹਿਲਾਂ ਦਿਹਾੜੀ ਲੱਗ ਜਾਏਗੀ ਤੇਰੀ ਅੱਲਾ ਵਾਸਤੇ ਨਹੀਂ ਦਿਹਾੜੀ ਲਾਉਣੀ ਕੰਮ ਕਰਕੇ ਦਸਾਂ ਨੌ ਦੀ ਖਾਣੀ ਆ ਯਾਰ ਉਹ ਕਹਿੰਦਾ ਮੈਨੂੰ ਸ਼ੂਗਰ ਆ ਰਾੜ ਪਿਆ ਮੇਰੇ ਹੋਰ ਕੀ ਮਸਲਾ ਤੇਰਾ ਮੇਰੀ ਨਜ਼ਰ ਵੀਰ ਆ ਵੇਖੋ ਅੱਜ ਮੈਂ ਐਨਕ ਨਾ ਲਾਵਾਂ ਜਿਹੜੀ ਤੇ
ਤੇ ਮੈਨੂੰ ਨਹੀਂ ਦੇਖਦਾ ਕੁਝ ਉਹ ਤੈਨੂੰ ਐਨਕ ਲਾ ਕੇ ਮਹਿੰਗਾਈ ਵੀ ਨਹੀਂ ਦੇਖਦੀ। ਮਹਿੰਗਾਈ ਕਿੰਨੀ ਹੋ ਗਈ ਇਹ ਤੇ ਵੇਖ। ਮੈਂ ਕਹਿੰਦਾ ਭਾਈ ਤੁਸੀਂ ਮੈਨੂੰ ਨਾਲ ਲੈ ਕੇ ਚਲੋ, ਕੰਮ ਜਿਹੜਾ ਵਾ ਦੂਸਰੀ ਮੰਜ਼ਿਲ ਤੇ ਨਹੀਂ ਹੋਣਾ ਮੇਰੇ ਕੋਲ। ਤੇ ਤੈਨੂੰ ਮੈਂ ਫਿਰ ਟੋਇਆ ਖੜਨਾ, ਉਹ ਚ ਬਹਿ ਕੇ ਕੰਮ ਕਰੀ ਜਾਈਦਾ। ਦੂਜੀ ਮੰਜ਼ਿਲ ਤੇ ਤੇਰੇ ਕੋ ਨਹੀਂ ਚੜਿਆ ਜਾਂਦਾ। ਤੇ ਕੀ ਪਲਸਤਰ ਵੀ ਕਰ ਲੈਣਾ ਥੋੜਾ ਬਹੁਤਾ? ਆਪ ਤੱਕ ਕਰ ਲੈਣਾ, ਮੈਂ ਖੁਰਾ ਬਣਾ ਲੈਣਾ। ਉਹ ਖੁਰਾ ਮੈਂ ਮਾਂ ਦੇ ਕੱਪੜੇ ਧੋਣੇ ਉੱਥੇ ਬਹਿ ਕੇ ਯਾਰ। ਖੁਰਾ ਤੂੰ ਬਣਾਈ ਜਾਣਾ। ਉੱਤੇ ਆ ਟਾਇਲ ਲੱਗਣੀ ਸਾਹਮਣੇ, ਜਿੱਦਾਂ ਉਹ ਮੰਜ਼ਿਲ ਦੇਖ ਰਹੇ ਹੋ ਏਦਾਂ ਟਾਇਲ ਲੱਗਣੀ ਉੱਤੇ। ਨਹੀਂ ਉਹ ਇੰਨੀ ਦੂਰ ਨਹੀਂ ਭਾਈ ਚੜਿਆ ਜਾਂਦੇ, ਮੇਰੀ ਨਜ਼ਰ ਕਮਜ਼ੋਰ ਆ ਯਾਰ। ਫਰੰਟ ਤੇ ਤੈਨੂੰ ਮੈਂ ਫਿਰ ਆਪਣੇ ਕੰਮ ਤੇ ਨਹੀਂ, ਤੈਨੂੰ ਮੈਂ ਹਸਪਤਾਲ ਪਹਿਲੇ ਲੈ ਕੇ ਜਾਣਾ, ਉਹ ਚੈੱਕ ਕਰਾਉਣਾ ਤੈਨੂੰ। ਭਾਈ ਬਿਮਾਰ ਆਦਮੀ ਆ, ਪਰ ਮੈਂ ਆਪਣੀ ਹਿੰਮਤ ਨਹੀਂ ਹਾਰੀ। ਮੈਂ ਨਾ 10-9 ਦੀ ਕਰਕੇ ਖਾਂਦਾ। ਮੈਨੂੰ ਹੈਪਾਟਾਈਟਸ ਸੀ ਆ। ਵੇਲਾ ਦਾ ਮੁੰਡੇ ਕਰੋ ਇਹ ਤਾਂ ਕਾਫੀ ਬਿਮਾਰੀਆਂ ਹੋ ਗਈਆਂ ਭਾਈ ਤੇਰੀਆਂ। ਤੇ ਮੈਂ ਇਹ ਆਪਣੇ ਸਿਰਫ ਕਰੋਨਾ ਹੀ ਰਹਿ ਗਿਆ ਤੈਨੂੰ ਜਿਹੜਾ ਨਹੀਂ ਹੋਇਆ। ਲੈ ਤੁਸੀਂ ਹੱਸ ਲਵੋ ਫਿਰ। ਯਾਰ ਇਹ ਤਾਂ ਸਹੀ ਹੱਸਣਾ। ਮੈਂ ਤੇ ਪੂਰਾ 15-20 ਮਿੰਟ ਤਾਂ ਮੈਂ ਤੇ ਨਹੀਂ ਬੋਲਿਆ ਯਾਰ। ਯਾਰ ਉਹਨੂੰ ਇੰਨੀਆਂ ਬਿਮਾਰੀਆਂ, ਤੁਸੀਂ ਹੱਸ ਰਹੇ ਹੋ। ਓ ਯਾਰ ਮੈਂ ਬਿਮਾਰ ਆ ਤੇ ਮੈਂ 10-9 ਦੀ ਕਰਕੇ ਤੇ ਖਾਣ ਡਿਆ ਵਾਂ ਕਿ ਨਹੀਂ? ਸ਼ਾਦੀ ਹੋਈ ਤੇਰੀ? ਮੈਂ ਸੁਬਾਹ ਦਾ ਇੱਥੇ ਆ ਕੇ। ਸ਼ਾਦੀ ਹੋਈ? ਆਹ ਸ਼ਾਦੀ ਹੋਈ ਆ। ਤੇ ਬੱਚੇ ਕਿੰਨੇ? ਬੱਚੇ 2 ਆ ਤੇ ਮੈਂ ਛੱਡ ਆਇਆ ਪਿੱਛੇ। ਉਹ ਪਿੱਛੇ ਕੋ ਛੱਡ ਮੇਰਾ ਆਇਆ? ਇਲਾਜ ਹੀ ਜਦੋਂ ਕੋ ਕਰਾਉਣ ਡਿਆ ਤੇ ਮੈਂ ਕੀ ਕਰਨਾ ਉੱਥੇ? ਤੇ ਫਿਰ ਤੂੰ ਮਜ਼ਦੂਰੀ ਕਿੱਦਾਂ ਕਰ ਸਕਦਾ? ਤੂੰ ਅਨਫਿਟ ਹੈਗਾ। ਅਨਫਿਟ ਕਿਉਂ ਵਾ? ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਵੀ ਮਾੜਾ ਮੋਟਾ ਜਿਹੜਾ ਥੱਲੇ ਕੰਮ ਹੋਊਗਾ ਮੈਂ ਕਰੂੰਗਾ ਨਾਲ। ਉਹ ਥੱਲੇ ਬੌਕਰ ਦੇਣੀ, ਮੈਂ ਥੱਲੇ ਕੀ ਕਰਨਾ ਯਾਰ? ਤੂੰ ਥੱਲੇ ਇਸੇ ਲਈ ਤੂੰ ਥੱਲੇ ਰਹਿ ਗਿਆ। ਤੂੰ ਉੱਤੇ ਜਾਂਦਾ ਤੇ ਹੋਰ ਉੱਤੇ ਚਲਾ ਜਾਂਦਾ। ਦਿਹਾੜੀ ਕਿੰਨੀ ਤੇਰੀ? ਦਿਹਾੜੀ 1000 ਰੁਪਿਆ ਦੇ ਦਿਓ ਬਸ। 1000 ਰੁਪਇਆ? ਇੰਨੀਆਂ ਬਿਮਾਰੀਆਂ ਤੇ 1000 ਰੁਪਇਆ ਤੈਨੂੰ ਦੇ, ਤੇਰਾ ਜ਼ਿਆਦਾ ਬਣਦੇ ਆ। ਚਲੋ 900 ਦੇ ਦਿਓ ਮੈਨੂੰ, ਲੈ ਕੇ ਤੇ ਜਾਓ। ਤੇ ਉਹ ਇਮਰਾਨ ਖਾਨ ਨੇ ਤੇਰਾ ਕਾਰਡ ਨਹੀਂ ਬਣਾਇਆ ਜਿਹੜਾ ਉਹ ਫ੍ਰੀ ਹਸਪਤਾਲਾਂ 'ਚ ਦਵਾਈ ਮਿਲਦੀ? ਕਾਰਡ ਬਣਿਆ ਤੇਰਾ? ਕਾਰਡ ਸਭ ਬਣਿਆ ਸਿਹਤ ਵਾ, ਕਾਰਡ। ਉਹਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਉਹਨਾਂ ਨੂੰ ਕਹਿਣਾ ਜੀ ਇਮਰਾਨ ਖਾਨ ਨੇ ਕਾਰਡ ਦਿੱਤਾ, ਮੈਨੂੰ ਇਲਾਜ ਕਰੋ। ਭਾਈ ਜਿੰਨੀਆਂ ਮੇਰੀਆਂ ਬਿਮਾਰੀਆਂ ਹਸਪਤਾਲ ਵਾਲੇ ਤੇ ਮੇਰੇ ਵਾਕਫ ਹੋਏ ਆ। ਤੂੰ ਵੀਰੇ ਇਹ ਕੰਮ ਛੱਡ ਦੇ, ਮਜ਼ਦੂਰੀ ਨਹੀਂ ਹੋਣੀ ਤੇਰੇ ਕੋਲ। ਤੂੰ ਬਹਿ ਕੇ ਕਿਤੇ ਕਿੰਨੋ ਵੇਚ, ਕਿਤੇ ਜੂਸ ਜਾਸ ਲਾ ਲਾ, ਕਿਤੇ ਗਾਜਰਾਂ ਦਾ ਜੂਸ ਵੇਚ ਲੈ। ਉਹ ਭਾਈ ਅਸੀਂ ਨਹੀਂ ਵੇਚਦੇ, ਮੈਨੂੰ ਹੁਣ ਕੰਮ ਹੀ ਮਜ਼ਦੂਰੀ ਦਾ ਆਉਂਦਾ ਤੇ ਮੈਂ ਹੋਰ ਕਿਹੜਾ ਕਰ ਲਵਾਂ? ਸਮਝਦੇ ਨਾ? ਉਹ ਵੀ ਮਜ਼ਦੂਰੀ ਆ, ਉਹ ਕਿਹੜਾ ਕੋ ਤੈਨੂੰ ਮੈਂ ਬੈਂਕ ਚ ਭਾਉਂਦੇ ਆ। ਉਹਨਾਂ ਨਾਲ ਨਹੀਂ ਜਾ ਸਕਦਾ ਤੇ ਇਹਨਾਂ ਨਾਲ ਦਿਹਾੜੀ ਲਾਇਆ ਕਰ। ਮੈਂ ਸੁਬਾਹ ਲੰਬਾ ਮੈਂ ਬੈਠਾ ਨਹੀਂ ਸੁਬਾਹ ਦਾ ਤੁਹਾਡੇ ਲਾਗੇ। ਹੁਣ ਕੋਈ ਲੈ ਕੇ ਨਹੀਂ ਗਿਆ ਸਾਨੂੰ। ਤੈਨੂੰ ਕੰਮ ਨਹੀਂ ਆਉਂਦਾ ਤੂੰ ਮਾਰੀ ਲੈ ਨਾਲ ਡਮਰੂ ਰੱਖ ਲੈ। ਹਾਂ ਵਜਾ ਕੇ ਆਰਾਮ ਨਾਲ ਵਜਾਈ ਦੇ ਨਾਲ ਮੈਂ ਭਾਵੇਂ ਖੜਤਾ ਨਹੀਂ ਇੱਥੇ ਖਲੋਤਾ ਯਾਰ। ਨਹੀਂ ਹੁਣ ਪਤਾ ਹੈ। ਓਏ ਹੁਣ ਤਾਂ ਖੜੋਤਾ ਤੁਹਾਡੇ ਸਾਹਮਣੇ। ਮੈਨੂੰ ਖੋਲੋ ਯਾਰ ਨਿਹਾਰੀ ਨਾਲ ਪਹਿਲੇ ਤੁਸੀਂ ਮੈਨੂੰ ਲੈ ਕੇ ਜਾਓ ਭਾਈ। ਵਾਲ ਅੱਧੇ ਰਹਿ ਗਏ। ਤੈਨੂੰ ਲੈ ਜਾਏਗੀ ਮੈਂ ਇੱਥੇ ਡਬਲ ਵਨ ਲਬੇਲੇ ਦੇ ਆਲੇ ਦੁਆਲੇ ਤੇ ਐ ਖੜੇ ਨੇ ਸਾਰੇ ਮੌਜੂਦ, ਜਿਵੇਂ ਇੰਨੇ ਸਾਰਿਆਂ ਨੂੰ ਲੈ ਜਾਣਾ। ਮੈਨੂੰ ਲੱਗਦਾ ਉਹ ਸਾਰੇ ਜਾਣਦੇ ਨੇ ਤਾਂ ਕਰਕੇ ਖੜੇ ਲੱਗ ਗਿਆ ਸਾਰੇ। ਉਹਨੂੰ ਫੋਨ ਕਰਨਾ, ਉਹ ਲੈ ਜਾਏਗੀ ਤੈਨੂੰ। ਜਿੰਨੀਆਂ ਬਿਮਾਰੀਆਂ ਨਾ ਤੈਨੂੰ ਕਿਸੇ ਨੇ ਨਹੀਂ ਤੁਸੀਂ ਖੜਨਾ। ਹੱਸ ਲਓ ਪਹਿਲਾਂ, ਅਗਲਾ ਮਜ਼ਾਕ ਕਰਨ ਡਿਆ ਤੇ ਤੁਹਾਨੂੰ ਹਾਸੇ ਪਏ। ਇਹ ਵੀਡੀਓ ਪੂਰੀ ਦੁਨੀਆ ਦੇਖ ਰਹੀ ਆ। ਅਗਰ ਤੁਸੀਂ ਬਿਮਾਰ ਹੋ, ਕਿਸੇ ਨੂੰ ਦਰਖਾਸਤ ਕਰੋ, ਤੁਹਾਡਾ ਇਲਾਜ ਕਰਾ ਦੇਗਾ। ਅੱਲਾ ਵਾਸਤੇ ਨਹੀਂ ਅਸੀਂ ਕਿਸੇ ਕੋਲ ਇਲਾਜ ਕਰਾਉਣਾ, ਅਸੀਂ ਆਪਣੀ ਮਿਹਨਤ ਕਰਕੇ ਖਾਵਾਂਗੇ। ਇਮਰਾਨ ਖਾਨ ਅੱਗੇ ਦਰਖਾਸਤ ਕਰ। ਦਰਖਾਸਤ ਕਰ ਫਿਰ ਨੁਸਖਾਰ ਹੈ ਭੁੱਗਾ ਵਿਚਾਰਾ। ਫਸ ਗਿਆ। ਮੈਂ ਜੀ ਕਿਹਨੂੰ ਕਹਿਣਾ ਹੈ? ਬਾਹਰ ਜਾਊਂਗੀ ਇਮਰਾਨ ਉਹ ਯਾਰ ਉਹ ਤੇ ਬਾਹਰ ਆ, ਉਹਨੂੰ ਕਿਹੜਾ ਬਾਹਰ ਕਰਾਉਗਾ? ਡਾਲਰ ਬਣਾਏਗਾ। ਉਹ ਇੱਥੇ ਭੇਜ ਦੇਗਾ ਡਾਲਰ। ਉਹ ਇਸਲਾਮਾਬਾਦ ਆ। ਕੌਣ? ਇਮਰਾਨ ਖਾਨ। ਬਾਹਰ ਜਾਊ ਇਮਰਾਨ ਖਾਨ। ਉਹ ਕੈਮਰੇ ਵੱਲ ਵੇਖ ਕੇ ਕਹਿਣਾ। ਹਾਂ ਸਾਹਿਬ, ਮੈਂ ਨਾ ਗਰੀਬ ਆਦਮੀ ਆ ਤੇ ਮੈਂ ਬਿਮਾਰ ਆ। ਮੈਂ ਮਿਹਨਤ ਮਜ਼ਦੂਰੀ ਕਰਦਾ ਵਾਂ ਇੱਥੇ ਜੋੜੇ ਪੁਲ 'ਚ। ਮੈਂ ਇੱਥੇ ਤੇ ਮਜ਼ਦੂਰਾਂ ਦੇ ਡੇਰੇ ਤੇ ਮੇਰੀ ਮਦਦ ਕਰੋ। ਤੇ ਉਹਨੂੰ ਕਹ ਕੰਮ ਕੋਈ ਨਹੀਂ ਲੱਭ ਰਿਹਾ, ਇਹ ਵੀ ਕਹਿ। ਕੰਮ ਕੋਈ ਨਹੀਂ, ਬੇਰੋਜ਼ਗਾਰੀ ਬੜੀ ਆ। ਆ ਸਾਰੇ ਮੇਰੇ ਭਰਾ ਜਿਹੜੇ ਆ ਖਲੋਤੇ ਆ, ਅਸੀਂ ਸ਼ਾਮਾਂ ਪੈ ਜਾਂਦੀਆਂ ਤੇ ਸਾਨੂੰ ਨਾ ਮਜ਼ਦੂਰੀ ਨਹੀਂ ਲੱਭਦੀ। ਮਹਿੰਗਾਈ 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 ਦਾ ਵੀ ਕਹਿ। ਮਹਿੰਗਾਈ ਵੀ ਬੜੀ ਆ ਤੇ ਮਹਿੰਗਾਈ ਵੀ ਘੱਟ ਕਰੋ। ਸਾਡਾ ਤੇ ਰੋਜ਼ਗਾਰ। ਚੀਨੀ ਬਹੁਤ ਮਹਿੰਗੀ ਆ। ਉਹ ਯਾਰ ਖਲੋ ਜਾ, ਹੁਣ ਮੈਨੂੰ ਕੋਈ ਗੱਲ ਤੇ ਕਰ ਲੈਂਦੇ। ਉਹ ਯਾਰ ਜਿਵੇਂ ਆਂਦਾ ਮੈਨੂੰ ਗੱਲ ਤੇ ਪੂਰੀ ਕਰਨ ਨਹੀਂ ਦੇਣ ਡਿਆ। ਨਹੀਂ ਆਹ ਕਹਿ
ਚੀਨੀ ਆ ਚੀਨੀ ਮਹਿੰਗੀ ਹੋ ਗਈ ਆ ਉਹ ਚੀਨੀ ਤੇ ਤੈਨੂੰ ਤਾਂ ਸ਼ੂਗਰ ਆ ਉਹ ਯਾਰ ਪੀਂਦੇ ਨਿਆਣੇ ਨਹੀਂ ਪੀਂਦੇ ਮੈਨੂੰ ਸ਼ੂਗਰ ਆ ਸਾਰੇ ਪਾਕਿਸਤਾਨ ਨੂੰ ਸ਼ੂਗਰ ਆਹੋ ਭਾਈ ਕੋਈ ਪੀਂਦੇ ਆ ਜੇ ਮੈਨੂੰ ਸ਼ੂਗਰ ਆ ਸਾਰੇ ਪਾਕਿਸਤਾਨ ਨੂੰ ਸ਼ੂਗਰ ਆ ਕਿੰਨੋ ਕੇ ਬਹੁਤ ਮਹਿੰਗੇ ਆ ਕਿੰਨੂ ਉਹ ਯਾਰ ਅਸੀਂ ਹੁਣ ਕਿੰਨੂ ਤਾਂ 15 ਰੁਪਏ ਦਾ ਕਿੰਨੂ ਅਸੀਂ ਤੇ ਛਿਲਕੇ ਨਹੀਂ ਲੈ ਸਕਦੇ ਉਹਦੇ ਅਸੀਂ ਕੀ ਕਰਨਾ ਵਾ ਕਿੰਨੂ ਦਾ ਥਾਂ ਮਹਿੰਗਾਈ ਘੱਟ ਕਰੋ ਤਾਂ ਕਿ ਸਾਡੇ ਜਿਹੜੇ ਮਜ਼ਦੂਰ ਭਰਾ ਵਾ ਨਾ ਜਰਾ ਖੁਸ਼ਹਾਲ ਹੋਣ ਤੇ ਸਾਰਾ ਜਿਹੜਾ ਵਾ ਨਾ ਸਿਸਟਮ ਨੂੰ ਸਹੀ ਕਰੋ ਤਾਂ ਕਿ ਜਿਹੜੇ ਮਜ਼ਦੂਰਾਂ ਨੂੰ ਮਜ਼ਦੂਰੀ ਮਿਲੇ ਹੋਰ ਦੱਸ ਹੁਣ ਮੈਂ ਕੀ ਕਹਦਾ ਇਹ ਵੀ ਕਹੋ ਕਿ ਮਜ਼ਦੂਰਾਂ ਦੀ ਦਿਹਾੜੀ ਬੜੀ ਘੱਟ ਆ ਉਜਰਤ ਘੱਟ ਮਿਲਦੀ ਸਾਨੂੰ 2000 ਹੋਣੀ ਚਾਹੀਦੀ ਆ ਤੁਸੀਂ ਕਹਿੰਦੇ ਸੀ ਵੀ ਇਹ ਮਦੀਨਾ ਰਿਆਸਤ ਹੈ ਇੱਕ ਸੋਨਾ ਤੋਲੇ ਦੇ ਬਰਾਬਰ ਜਿਹੜੀ ਆ ਨਾ ਉਹ ਮਜ਼ਦੂਰੀ ਹੋਣੀ ਚਾਹੀਦੀ ਆ ਮੇਰੇ ਭਰਾ ਸਾਰੇ ਪੁੱਛ ਲਓ ਕਿੰਨੀ ਦਿਹਾੜੀ ਥੋੜੀ ਨਹੀਂ ਆਪਣੀ ਦਿਹਾੜੀ ਸਾਡੀ ਘੱਟ ਤੋਂ ਘੱਟ 2000 ਸਾਡੀ ਦਿਹਾੜੀ ਹੋਣੀ ਚਾਹੀਦੀ ਹੈ ਗਰੀਬਾਂ ਦਾ ਜਿਹੜਾ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਜਿਹੜਾ ਨਾ ਸਰਕਾਰੀ ਹਸਪਤਾਲਾਂ 'ਚ ਸਹੀ ਹੋਣਾ ਚਾਹੀਦਾ ਯਾਰ ਸਾਰਾ ਕੁਝ ਮੈਂ ਹੀ ਕਹਿਣਾ ਤੂੰ ਕਿ ਲਈ ਫਿਰਦਾ ਕੈਮਰਾ ਬਣਾਇਆ ਸਾਨੂੰ ਓ ਯਾਰ ਉਹ ਮਜ਼ਦੂਰ ਦੀ ਆਵਾਜ਼ ਸੁਣੀ ਜਾਂਦੀ ਆ ਇਹ ਮਜ਼ਦੂਰ ਹੀ ਆ ਜਿਹਨੇ ਪਾਕਿਸਤਾਨ ਬਣਾਇਆ ਇਹ ਕੱਲੇ ਇਹ ਮਜ਼ਦੂਰ ਦੀ ਆਵਾਜ਼ ਸੁਣੀ ਜਾਣੀ ਆ ਮਿਸਤਰੀ ਗੱਲ ਕਵੇ ਤੇ ਕੋਈ ਨਹੀਂ ਸੁਣੂਗਾ ਓ ਯਾਰ ਐਡੇ ਪਲਾਜ਼ੇ ਤੁਸੀਂ ਬਣਾਉਂਦੇ ਹੋ ਤੇ ਰਹਿਣ ਵਿੱਚ ਲੋਕੀ ਦਏ ਆ ਮੈਂ ਗੱਲ ਕਰਨਾ ਇਹ ਤੇ ਬਿਜਲੀ ਬਹੁਤ ਮਹਿੰਗੀ ਕਹਿ ਘੱਟ ਕਰੋ ਹਾਂ ਸਾਹਿਬ ਬਿਜਲੀ ਵੀ ਉਹ ਮੇਰਾ ਤੇ ਘਰ ਹੀ ਕੋਈ ਨਹੀਂਗਾ ਮੈਂ ਬਿਜਲੀ ਦਾ ਕੀ ਕਰਨੀ ਆ ਯਾਰ ਪਾਕਿਸਤਾਨ ਤੇਰਾ ਘਰ ਨਹੀਂਗਾ ਪਾਕਿਸਤਾਨ ਸਾਡਾ ਘਰ ਆ ਉਹ ਯਾਰ ਸਾਰੇ ਪਾਕਿਸਤਾਨ ਦਾ ਹੁਣ ਬਿੱਲ ਮੈਂ ਦੇਣਾ ਆ ਉਹ ਕਹਿ ਘੱਟ ਕਰੋ ਉਹ ਘੱਟ ਤੇ ਤਾਂ ਕਰੋ ਕੋਈ ਘਰ ਹੋਵੇ ਮੀਟਰ ਲੱਗਾ ਹੋਵੇ ਮੇਰਾ ਮੈਂ ਕਹਾਂ ਘੱਟ ਕਰੋ ਮੈਂ ਇਹਦੇ ਸੌਣਾ ਫੱਟਿਆਂ ਦੇ ਮੈਂ ਕਿਹੜਾ ਕਹਿਦਾ ਵੀ ਬਿਜਲੀ ਮਹਿੰਗੀ ਆ ਯਾਰ ਤੂੰ ਕਹਿ ਦੇ ਤੇਰਾ ਕੀ ਜਾਂਦਾ ਕਿਸੇ ਦਾ ਭਲਾ ਹੀ ਹੋ ਜਾਏਗਾ ਨਾ ਕਹਿ ਦੇ ਹਾਂ ਸਾਹਿਬ ਤੁਸੀਂ ਕਿਹਾ ਸੀ ਮਜ਼ਦੂਰਾਂ ਨੂੰ ਜਿਹੜੇ ਗੋਗੇ ਨੂੰ ਤੇ ਆ ਕੇ ਲੈ ਜਿਵੇਂ ਸਾਰੀਆਂ ਗੱਲਾਂ ਮੰਨ ਲੈਣੀਆਂ ਉਹਨੇ ਆ ਗੋਗਾ ਐਮਐਲਏ ਨਾ ਉੱਥੇ ਦਾ ਕਿਰਾਏਦਾਰ ਆ ਉਹਨਾਂ ਨੂੰ ਘਰ ਲੈ ਕੇ ਦਵਾਂਗੇ ਤੇ ਸਾਨੂੰ ਘਰ ਵੀ ਦਿੱਤੇ ਜਾਣ ਯਾਰ ਤਾੜੀਆਂ ਦੇ ਮਾਰੋ ਉਹ ਤਾਂ ਠੀਕ ਗੋਗਾ ਫੋਨ ਚ ਆ ਉਹ ਗਿਆ ਕਰਦਾ ਆ ਘਰ ਆਪ ਆਵਾਜ਼ ਪਹੁੰਚੂਗੀ ਨਾ ਆਹੋ ਹਾਂ ਸੁਣਦੇ ਬੈਠੇ ਤੇ ਚੱਲ ਯਾਰ ਤੂੰ ਹੁਣ ਕਿੰਨਾ ਗੱਲਾਂ ਘੁਆਲੀਆਂ ਮੈਨੂੰ ਭਰਾ ਨਾਲ ਲੈ ਕੇ ਜਾ ਸਾਡੀ ਕੋਈ ਦਿਹਾੜੀ ਲੱਗੀ ਤੇਰੀ ਮਿਹਰਬਾਨੀ ਆ ਲਓ ਜੀ ਤੂੰ ਦਿਹਾੜੀ ਨਹੀਂ ਵੈਸੇ ਮੈਂ ਤੈਨੂੰ ਦਿਹਾੜੀ 1000 ਰੁਪਇਆ ਦਿਆਂਗਾ ਅੱਲਾ ਦੀ ਉਹ ਮੇਰੀ ਗੱਡੀ ਸਾਫ਼ ਕਰ ਦੇ ਉਹ ਨਾ ਭਈਆ ਮੈਂ ਇਦਾਂ ਦੇ ਇੱਥੇ ਰਹਿਣਾ ਵਾ ਮਜ਼ਦੂਰੀ ਕਰਾਂਗੇ 10 9 ਦੀ ਖਾਣੀ ਅਸੀਂ ਇਦਾਂ ਦੀਆਂ ਕੰਮ ਨਹੀਂ ਕਰਦੇ ਉਹ ਸਾਰਿਆਂ ਦੀ ਇੱਕ ਇੱਕ ਨੌ ਤੇਰੀਆਂ 10 ਨੌ ਆ ਅੱਛਾ ਆ ਨੌ ਜਿਹੜੇ ਅੱਛਾ ਠੀਕ ਹੈ ਦੱਸਾਂ ਮੈਂ ਕਹਿੰਦਾ ਵੀ ਸਾਨੂੰ ਇੱਥੇ ਕੋਈ ਬੰਦਾ ਆਵੇ ਅਸੀਂ ਉਹਦੇ ਨਾਲ ਚੱਲਾਂਗੇ ਚੱਲ ਕੇ ਦਿਹਾੜੀ ਕਰਾਂਗੇ ਤੇ ਜਿੰਨੀ ਹੋ ਸਕੇ ਨਾ ਭਾਈ ਮੈਨੂੰ ਬਿਮਾਰੀਆਂ ਦੇ ਟੱਕਰ ਗਿਆ ਮੈਂ ਤੇ ਚੰਗਾ ਭਲਾ ਗੱਭਰੂ ਸੀ ਮੈਂ ਤੈਨੂੰ ਅੱਲਾ ਦੀ ਕਸਮੇ ਦਵਾਈ ਵੀ ਲੈ ਕੇ ਦਿਆਂਗਾ ਤੇ ਨਾਲ ਤੈਨੂੰ ਆਪਣਾ ਸੂਟ ਵੀ ਇੱਕ ਨਵਾਂ ਲੈ ਕੇ ਦਿਆਂਗਾ ਤੇ 1000 ਨਿਹਾਰੀ ਵੀ ਖਵਾਵਾਂਗਾ ਆ ਵੇ ਲੋ ਮਤਲਬ ਬਾਰਿਸ਼ ਵੀ ਹੋ ਰਹੀ ਤੇ ਤੁਹਾਡਾ ਥੜਾ ਗਿੱਲਾ ਹੋ ਜਾਣਾ ਵਾ ਤੁਸੀਂ ਆਓ ਮੇਰੇ ਨਾਲ ਆਓ ਮੈਂ ਤੁਹਾਨੂੰ ਦੇਣਾ ਆ ਜਾਓ ਆ ਵੇਖ ਲਓ ਆ ਜਾ ਯਾਰ ਆ ਜਾ ਉਹ ਆ ਜਾ ਯਾਰ ਆ ਜਾ ਕੁਛ ਨਹੀਂ ਹੁੰਦਾ ਮੈਂ ਨਹੀਂ ਜਾਣਾ ਯਾਰ ਆ ਵੇਖ ਲਓ ਮੈਂ ਕਿੱਥੇ ਜਾਣਾ ਇਹਨਾਂ ਦੇ ਨਾਲ ਮੈਂ ਉੱਥੇ ਸਹੀ ਆ ਤੇਰੇ ਨਾਲ ਇਹ ਬੰਦੇ ਨੂੰ ਜਾਣਦੇ ਆ ਅਸਾਂ ਓਏ ਲੈ ਤੂੰ ਭਾਈ ਪਹਿਲੇ ਲੈ ਲਾ ਦਿਹਾੜੀ 1000 ਰੁਪਇਆ ਫੜੋ ਆ ਵੇਖ ਲਓ ਮੈਂ ਤੁਹਾਡੇ ਕਹਿਣ ਤੇ ਫੜਨ ਲੱਗਾ ਉਹ ਕੰਮ ਉਹ ਕਰ ਯਾਰ ਤੂੰ ਫੜ 1000 ਰੁਪਇਆ ਮੈਨੂੰ ਨਹੀਂ ਚਾਹੀਦਾ ਏਦਾਂ ਉਹ ਕੰਮ ਲੱਭਣ ਦਿਆ ਯਾਰ ਮੈਂ ਉੱਥੇ ਮਜ਼ਦੂਰੀ ਕਰ ਲਾਂਗਾ ਮੈਂ ਜਮਾ ਇਹਦੇ ਨਾਲ ਆਹੋ ਇਸ ਵੀਡੀਓ ਵਿੱਚ ਇਹਨਾਂ ਨੇ ਹਾਸਾ ਵੀ ਪਾਇਆ ਤੇ ਜਿਹੜੀ ਮਜ਼ਦੂਰਾਂ ਦੀ ਮਜਬੂਰੀ ਬਾਰੇ ਗੱਲ ਕੀਤੀ ਕਿ ਉਹਨਾਂ ਨੂੰ ਸਟਰਗਲ ਕਰਨੇ ਪੈਂਦੇ ਆ ਉਸ ਬਾਰੇ ਗੱਲ ਕੀਤੀ ਤੇ ਉਹਨਾਂ ਦੀ ਗੱਲ ਜਿਹੜੀ ਸਰਕਾਰਾਂ ਤੱਕ ਪਹੁੰਚਾਉਣ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹ ਬਹੁਤ ਵਧੀਆ ਸੀ ਕਿ ਉਹਨਾਂ ਦੇ ਨਿੱਕੀਆਂ ਗੱਲਾਂ ਜੋ ਦਿਹਾੜੀ ਵਧਾਈ ਜਾਵੇ ਤੇ ਆ ਚੀਜ਼ ਮਹਿੰਗੀ ਕਿ ਮਤਲਬ ਇਹਨਾਂ ਨੇ ਆਪਣੀ ਵੀਡੀਓ ਦੇ ਥਰੂ ਇੱਕ ਐਫਰਟ ਕੀਤੀ ਹੈ ਕਿ ਮਜ਼ਦੂਰਾਂ ਦੀ ਗੱਲ ਸਰਕਾਰਾਂ ਤੱਕ ਪਹੁੰਚ ਸਕੇ ਮੈਨੂੰ ਇਹ ਲੱਗ ਰਿਹਾ ਸੀ ਕਿ ਲਾਗੇ ਜਿਹੜੇ ਖੜੇ ਸੀ ਉਹਨਾਂ ਨੂੰ ਨਹੀਂ ਪਤਾ ਕਿ ਗੋਗਾ ਵੀ ਇਹਦੇ ਨਾਲ ਆ ਥੋੜਾ ਐਂ ਲੱਗ ਰਿਹਾ ਸੀ ਮੈਨੂੰ ਪਤਾ ਹੋਏਗਾ ਸ਼ਾਇਦ ਨਹੀਂ ਪਤਾ ਮੇਰੇ ਹਿਸਾਬ ਨਾਲ ਨਹੀਂ ਪਤਾ ਕਿ ਲੋਕੀ ਉਹਨੂੰ ਕਹਿ ਰਹੇ ਤੇਰੀ ਵੀਡੀਓ ਆਏਗੀ ਹਨਾ ਵਿੱਚ ਕਹਿ ਰਹੇ ਆ ਮੁੰਡਾ ਇੱਕ ਨਾਲ ਕਿ ਤੂੰ ਡਰ ਨਾ ਤੂੰ ਗੱਲ ਕਰ ਤੂੰ ਟੀਵੀ ਤੇ ਆਏਗਾ ਮੈਂ ਇਹਨੂੰ ਜਾਣਦਾ ਆ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਗੋਗਾ ਅਲਵੇਲੇ ਦੇ ਨਾਲ ਆ ਸੋ ਵੀਡੀਓ ਕਾਫੀ ਪੁਰਾਣੀ ਲੱਗ ਰਹੀ ਇਹਨਾਂ ਦੀ ਨਵੇਂ ਦੌਰ ਦੀ ਸੀਗੀ ਸੋ ਵਧੀਆ ਲੱਗੀ ਵੀਡੀਓ ਇੱਕ ਵਧੀਆ ਮੈਸੇਜ ਦੇ ਰਹੇ ਸੀਗੇ ਸੋ ਜਿਨ੍ਹਾਂ ਨੂੰ ਵਧੀਆ ਲੱਗੀ ਵੀਡੀਓ ਕਮੈਂਟਾਂ 'ਚ ਸਾਨੂੰ ਦੱਸਣ
ਕੋਸ਼ਿਸ਼ ਕਰਾਂਗੇ ਹੋਰ ਇਦਾਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਈਏ। ਅੱਜ ਲਈ ਇੰਨਾ ਹੀ ਦੋਸਤੋ, ਫਿਰ ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।